ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਆਪ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਮੀਡੀਆ ਦੀ ਇੰਪੋਰਟੈਂਸ ਦੇ ਉੱਤੇ ਵਿਚਾਰ ਚਰਚਾ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ। ਖਾਸ ਤੌਰ ਤੇ ਜੇ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਆਈ ਸੀ ਜਿਹਦੇ ਵੱਲ ਮੈਂ ਤੁਹਾਡਾ ਸਾਰਿਆਂ ਦਾ ਧਿਆਨ ਕੇਂਦਰਿਤ ਕਰਨਾ ਚਾਹੂੰਗਾ। ਯੂਰਪੀਅਨ ਯੂਨੀਅਨ ਦੀ ਇੱਕ NGO ਹੈ ਡਿਸਇਨਫੋ ਲੈਬ, ਜਿਹਨੇ ਇਹ ਗੱਲ ਨਸ਼ਰ ਕੀਤੀ ਹੈ ਕਿ ਭਾਰਤ ਸਰਕਾਰ ਦੇ ਜਾਂ ਭਾਰਤ ਦਾ ਜਿਹੜਾ ਪ੍ਰੋਪੇਗੈਂਡਾ ਹੈ ਉਹਨੂੰ ਡਿਸੈਮੀਨੇਟ ਕਰਨ ਦੇ ਲਈ, ਦੁਨੀਆ ਤੱਕ ਪਹੁੰਚਾਉਣ ਦੇ ਲਈ 265 ਜਿਹੜੇ ਵੈਬ ਪੋਰਟਲਸ ਨੇ, ਜਿਹੜੇ ਮੀਡੀਆ ਆਊਟਲੈਟਸ ਨੇ, ਉਹ ਰਨ ਕੀਤੇ ਜਾ ਰਹੇ ਨੇ 65 ਮੁਲਕਾਂ ਦੇ ਵਿੱਚ, ਤਾਂ ਕਿ ਜਿਹੜਾ ਐਂਟੀ ਪਾਕਿਸਤਾਨ ਏਜੰਡਾ ਹੈ ਭਾਰਤ ਦਾ ਜਾਂ ਭਾਰਤ ਸਰਕਾਰ ਜਿਹੜੀ ਮੋਦੀ ਸਰਕਾਰ ਹੈ ਉਹ ਜੋ ਇਨਫੋਰਮੇਸ਼ਨ ਦੇਣਾ ਚਾਹੁੰਦੀ ਹੈ, ਦੁਨੀਆ 'ਤੇ ਜਿਹੜਾ ਪ੍ਰਭਾਵ ਛੱਡਣਾ ਚਾਹੁੰਦੀ ਹੈ, ਉਹਦੀ ਇਨਫੋਰਮੇਸ਼ਨ ਦੁਨੀਆ ਤੱਕ ਪਹੁੰਚਾਉਣ ਦੇ ਲਈ ਜਿਹੜੇ 265 ਜਾਲੀ ਜਿਹੜੇ ਨਿਊਜ਼ਪੇਪਰਸ ਨੇ ਜਾਂ ਮੀਡੀਆ ਆਊਟਲੈਟਸ ਨੇ ਉਹ ਜਿਹੜੀ ਇਨਫੋਰਮੇਸ਼ਨ ਹੈ ਉਹ ਸਪਰੈਡ ਕਰ ਰਹੇ ਨੇ। ਇਹ ਸਾਰਾ ਇੱਕ ਜਿਹੜਾ ਐਕਸਪੋਜ਼ ਹੈ ਉਹ ਇਸ ਯੂਰਪੀਅਨ ਯੂਨੀਅਨ ਦੀ ਇੱਕ NGO ਨੇ ਸਾਹਮਣੇ ਲੈ ਕੇ ਆਂਦਾ। ਸੋ ਜਿੱਥੇ ਅਸੀਂ ਮੀਡੀਆ ਦੀ ਇੰਪੋਰਟੈਂਸ 'ਤੇ ਗੱਲ ਕਰ ਰਹੇ ਹਾਂ, ਉੱਥੇ ਇਹ ਗੱਲ ਸਮਝਣੀ ਅਤੇ ਦੇਖਣੀ ਬਹੁਤ ਜ਼ਰੂਰੀ ਹੈ ਕਿ ਕੀ ਕਾਰਨ ਹੈ ਕਿ 265 ਜਿਹੜੇ ਫੇਕ ਵੈਬ ਪੋਰਟਲਸ ਨੇ ਉਹ ਚਲਾਏ ਜਾ ਰਹੇ ਨੇ। ਅਤੇ ਦੂਜੇ ਪਾਸੇ ਜਦੋਂ ਅਸੀਂ ਸਾਡੇ ਨਾਲ ਕੰਪੈਰੀਜ਼ਨ ਕਰਦੇ ਹਾਂ, ਸਾਡਾ ਜਿਹੜਾ ਮੀਡੀਆ ਹੈ ਉਹਦੀ ਇੰਪੋਰਟੈਂਸ, ਸਾਡੇ ਲੋਕ ਸਿੱਖ ਨੁਕਤਾ ਨਿਗਾਹ ਤੋਂ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਜਿਹੜਾ ਸਿੱਖ ਮੀਡੀਆ ਉਹ ਗਿਣੇ ਚੁਣੇ ਜਿਹੜੇ ਚੈਨਲ ਨੇ, ਉਂਗਲਾਂ 'ਤੇ ਗਿਣਨ ਵਾਲੇ, ਜਾਂ ਜਿਹੜੇ ਵੈਬ ਪੋਰਟਲਸ ਨੇ, ਉਹਨਾਂ ਨੂੰ ਕਿੰਨੀ ਕੁ ਸਪੋਰਟ ਮੁਹੱਈਆ ਕੀਤੀ ਜਾ ਰਹੀ ਹੈ ਜਾਂ ਕਿੰਨੇ ਕੁ ਲੋਕ ਨੇ ਸਾਡੀ ਸੰਗਤ ਦੇ ਵਿੱਚ ਸਿੱਖ ਕਿੰਨੇ ਕੁ ਸਮਝਦੇ ਨੇ ਇਸ ਗੱਲ ਦੀ ਇੰਪੋਰਟੈਂਸ ਨੂੰ ਕਿ ਮੀਡੀਆ ਸਾਡੇ ਲਈ ਕਿੰਨਾ ਕੁ ਜ਼ਰੂਰੀ ਹੈ। ਇਹਦੇ 'ਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਇਹ ਜਿਹੜਾ ਕੰਪੈਰੀਜ਼ਨ ਹੈ ਇਹ ਬੜਾ ਸਮਝਣ ਦੀ ਲੋੜ ਹੈ। ਕਈ ਸਵਾਲ ਇਸ ਦੇ ਵਿੱਚ ਉੱਠਦੇ ਨੇ। ਇਹਦੇ 'ਤੇ ਅੱਜ ਅਸੀਂ ਵੌਇਸ ਆਫ ਖਾਲਸਾ TV ਦੇ ਜਿਹੜੇ CEO ਨੇ ਸਰਦਾਰ ਸੁਖਵਿੰਦਰ ਸਿੰਘ, ਉਹ ਇਸ ਵਕਤ ਸਾਡੇ ਨਾਲ ਬਣੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰਵੀਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਸਾਰੇ TV84 ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਮੈਂ ਇੰਪੋਰਟੈਂਸ ਤੋਂ, ਮੀਡੀਆ ਦੀ ਇੰਪੋਰਟੈਂਸ ਤੋਂ ਹੀ ਕਰਨਾ ਚਾਹੂੰਗਾ, ਜਿੱਥੇ ਸਾਡੇ ਲੋਕਾਂ ਦੇ ਉੱਤੇ ਇੱਕ ਬੜਾ ਵੱਡਾ ਇਹ ਸਵਾਲ ਹੈ ਵੀ ਸਾਡੇ ਲੋਕ, ਸਿੱਖ ਕੌਮ ਕਿੰਨਾ ਕੁ ਸਮਝਦੀ ਹੈ ਮੀਡੀਆ ਦੀ ਇੰਪੋਰਟੈਂਸ ਨੂੰ। ਅਤੇ ਦੂਜੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਜਿਹੜਾ ਭਾਰਤ ਦਾ ਮੀਡੀਆ ਹੈ, ਭਾਰਤ ਦਾ ਜਿਹੜਾ ਪ੍ਰੋਪੇਗੈਂਡਾ ਹੈ ਉਹ ਇਸ ਲੈਵਲ ਤੱਕ ਹੈ ਵੀ 265 ਜਿਹੜੇ ਜਾਲੀ ਮੀਡੀਆ ਆਊਟਲੈਟਸ ਨੇ ਉਹ ਐਕਸਪੋਜ਼ ਹੋਏ ਨੇ। ਪਿਛਲੇ 2 ਹਫ਼ਤੇ ਪਹਿਲਾਂ ਦੀ ਜਿਹੜੀ ਇਹ ਇੱਕ ਵੱਡੀ ਖਬਰ ਸੀ। ਸੋ ਜਦੋਂ ਅਸੀਂ ਕੰਪੈਰੀਜ਼ਨ ਕਰਕੇ ਦੇਖਦੇ ਹਾਂ ਵੀ ਲੈਵਲ ਕੀ ਹੈ, ਅਸੀਂ ਕਿਸ ਮੁਕਾਮ 'ਤੇ ਖਲੋਤੇ ਹਾਂ, ਅਤੇ ਜਦੋਂ ਅਸੀਂ ਮੀਡੀਆ ਦੀ ਇੰਪੋਰਟੈਂਸ ਦੀ ਗੱਲ ਕਰਦੇ ਹਾਂ ਉੱਥੇ ਜਿਹੜਾ ਦੁਸ਼ਮਣ ਮੀਡੀਆ ਹੈ ਉਹ ਕਿਸ ਮੁਕਾਮ 'ਤੇ ਖਲੋਤਾ ਹੈ। ਅਮਨਵੀਰ ਸਿੰਘ ਜੀ, ਤੁਸੀਂ ਸ਼ੁਰੂ ਦੇ ਵਿੱਚ ਜਿਹੜੀ ਗੱਲ ਕੀਤੀ ਆ, 2 ਸਵਾਲ ਨੇ ਤੁਹਾਡੇ ਇੱਕ ਸਵਾਲ ਦੇ ਵਿੱਚ ਹੀ। ਤੁਸੀਂ ਸਟਾਰਟਿੰਗ ਦੇ ਵਿੱਚ ਇਹ ਗੱਲ ਕਹੀ ਆ ਵੀ ਸਿੱਖ ਕੌਮ ਮੀਡੀਆ ਦੀ ਇੰਪੋਰਟੈਂਸ ਨੂੰ ਕਿੰਨਾ ਕੁ ਸਮਝਦੀ ਹੈ ਜੀ। ਇਹਦੇ ਵਿੱਚ ਜੇ ਆਪਾਂ ਬਿਲਕੁਲ ਛੋਟੀ ਭਾਸ਼ਾ ਵਿੱਚ ਗੱਲ ਕਰਨੀ ਹੋਵੇ ਤਾਂ ਜਿੱਦਾਂ ਅਸੀਂ ਇੰਡੀਆ ਦੇ ਵਿੱਚ ਇਹ ਦੇਖਦੇ ਆ ਕਿ ਸਾਡੀ ਗਿਣਤੀ 2% ਹੈ, ਤੇ ਜੀ ਸਿੱਖਾਂ ਦੀ ਗਿਣਤੀ ਅਗਰ 2% ਹੈ, ਤੇ ਸਿੱਖਾਂ ਵਿੱਚੋਂ ਹੀ ਅਗਰ ਅਸੀਂ 2% ਸਮਝ ਲਈਏ ਕਿ ਸਿਰਫ 2% ਜਿਹੜੇ ਲੋਕ ਨੇ ਉਹੀ ਮੀਡੀਆ ਦੀ ਇੰਪੋਰਟੈਂਸ ਨੂੰ ਸਮਝਦੇ ਆ। 98% ਹੈ ਜਿਹੜਾ ਉਹ ਵਰਗ ਇੱਕ ਤਾਂ ਅਨਐਜੂਕੇਟਡ, ਇਸ ਪਾਸੇ ਘੱਟ ਧਿਆਨ ਦੇਣਾ, ਔਰ ਉਹ 98% ਅਗਰ ਇਸ ਚੀਜ਼ ਨੂੰ ਸਮਝਦਾ ਹੁੰਦਾ, ਅੱਜ ਅਸੀਂ ਆਪਣਾ ਮੀਡੀਆ ਖੜਾ ਕਰ ਲਿਆ ਹੁੰਦਾ। ਔਰ ਜਿਹੜਾ ਮੀਡੀਆ ਕੰਮ ਕਰ ਰਿਹਾ ਆਲਰੇਡੀ, ਉਹਨਾਂ ਨੂੰ ਇਸ ਕਰਕੇ ਕਿਹਾ ਜਾਂਦਾ ਕਿ ਜੇ ਅਗਰ ਖਰਚਾ ਨਹੀਂ ਚੱਲ ਰਿਹਾ ਜਾਂ ਤੁਸੀਂ ਸਪੋਰਟ ਨਹੀਂ ਅਫੋਰਡ ਕਰ ਸਕਦੇ, ਕਿ ਇਹਦੇ 'ਚ ਕੋਈ ਵੱਡੀ ਗੱਲ ਨਹੀਂ ਹੈ ਕਿ ਜਿਹੜੀ ਇੱਕ ਵੀਡੀਓ ਪਾ ਕੇ ਅੱਜ ਕੱਲ੍ਹ ਸੋਸ਼ਲ ਮੀਡੀਆ ਜਿਹੜਾ ਆ ਉਹਦੇ ਤੇ ਗੱਲ ਜਿਹੜੀ ਇੱਕਦਮ ਸਪਰੈਡ ਹੋ ਜਾਂਦੀ ਹੈ। ਪਰ ਇਹ ਪੁਆਇੰਟ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਜਿਹੜੀ ਸੋਸ਼ਲ ਮੀਡੀਆ ਦੀ ਗੱਲ ਹੈ ਉਹ ਆਥੈਂਟਿਕ ਨਹੀਂ ਹੁੰਦੀ। ਉਹ ਜੇ ਕੋਰਟ ਦੇ ਵਿੱਚ ਤੁਸੀਂ ਉਸ ਚੀਜ਼ ਨੂੰ ਲੈ ਕੇ ਜਾਂਦੇ ਆ, ਉਹ ਆਥੈਂਟਿਕ ਨਹੀਂ ਮੰਨੀ ਜਾਂਦੀ। ਇਹ ਸਮਝਣਾ ਬਹੁਤ ਜ਼ਿਆਦਾ ਸਿੱਖ ਕੌਮ ਨੂੰ ਜ਼ਰੂਰੀ ਆ ਕਿ ਜਿਹੜੀ ਸੋਸ਼ਲ ਮੀਡੀਆ ਦੀ ਕੋਈ ਵੀ ਨਿਊਜ਼ ਹੈ, ਇਹ ਗੱਲ ਮੈਂ ਲਾਇਰਾਂ ਦੇ ਨਾਲ ਵੀ ਕਰਕੇ ਦੇਖੀ ਹੈ, ਇਹਦੀ ਕੋਈ, ਹਾਂ ਇੱਕ ਮਨੋਰੰਜਨ ਦਾ ਸਾਧਨ ਹੈ,
ਲੇਕਿਨ ਜਦੋਂ ਅਸੀਂ ਮੀਡੀਆ ਦੀ ਜਿਹੜੀ ਇੰਪੋਰਟੈਂਸ ਦੀ ਤੁਸੀਂ ਗੱਲ ਕੀਤੀ ਆ, ਉਹਦੇ ਸਵਾਲ ਦੇ ਵਿੱਚ ਸਿੱਖ ਕੌਮ ਜਿਹੜੀ ਆ 2% ਲੋਕ ਸਮਝਦੇ ਨੇ ਤੇ 98% ਜਿਹੜੇ ਜ਼ਿਆਦਾ ਉਹਨਾਂ ਦੇ ਇਹ ਗੱਲ ਅਕਲ ਚ ਨਹੀਂ ਆਉਂਦੀ, ਜਾਂ ਉਹਨੂੰ ਆਪਾਂ ਇਹ ਦੇਖਦੇ ਆ ਵੀ ਜਾਣ ਕੇ ਘੇਸ ਬੱਤੀ ਹੋਈ ਆ। ਤੇ ਅੱਜ ਜਿਹੜਾ ਕਿ ਨੈਟਵਰਕ ਦਾ ਜ਼ਮਾਨਾ, ਹਰ ਫਿੰਗਰ ਅਵੇ ਤੇ ਇਨਫੋਰਮੇਸ਼ਨ ਪਈ ਆ। ਮੈਨੂੰ ਖੁਦ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਅਸੀਂ ਲੋਕ ਕਿਉਂ ਸਮਝਣ ਤੋਂ ਨਾਕਾਮ ਹੈ ਜੀ। ਦੂਸਰੀ ਗੱਲ ਜਿਹੜੀ ਤੁਸੀਂ ਦੁਸ਼ਮਣ ਦੀ ਕੀਤੀ ਆ ਕਿ ਉਹਨਾਂ ਜਿਹੜੀ ਡਿਸ਼ ਇਨਫੋ ਲੈਬੋਰਟਰੀ ਦੇ ਵਿੱਚ ਥੋੜੇ ਦਿਨ ਪਹਿਲਾਂ ਯੂਰਪੀਅਨ ਯੂਨੀਅਨ ਦੇ ਵਿੱਚ ਗੱਲ ਜਿਹੜੀ ਆ ਉਹਨਾਂ ਲੀਕ ਹੋਈ ਆ। ਉਹਨਾਂ ਨੇ ਫਾਈਂਡ ਆਊਟ ਕਰਕੇ ਦੱਸਿਆ ਕਿ ਕਿਸ ਤਰ੍ਹਾਂ 65 ਦੇਸ਼ਾਂ ਦੇ ਵਿੱਚ 265 ਜਿਹੜੀਆਂ ਉਹ ਨਿਊਜ਼ ਚਲਾ ਰਹੇ ਨੇ ਅਲੱਗ-ਅਲੱਗ ਵੈਬਾਂ ਦੇ ਰਾਹੀਂ, ਅਲੱਗ-ਅਲੱਗ ਚੈਨਲਾਂ ਦੇ ਰਾਹੀਂ, ਔਰ ਉਹ ਤਾਂ ਸਿਰਫ ਬਾਹਰਲੇ ਦੇਸ਼ਾਂ ਵਿੱਚ ਹੈ ਜੀ। ਲੇਕਿਨ ਅਮਰਵੀਰ ਸਿੰਘ ਜੀ, ਇੰਡੀਆ ਦੇ ਵਿੱਚ ਜਿਹੜਾ ਜਿੰਨਾ ਮੀਡੀਆ ਅੱਜ ਉਹ ਉਹੀ ਬੋਲੀ ਬੋਲਦਾ ਜਾਂ ਉਹਨਾਂ ਦੇ ਚੈਨਲ ਨੇ। ਸੋ ਸਾਨੂੰ ਇਹ ਡਿਫਾਈਨ ਕਰਨਾ ਜ਼ਰੂਰੀ ਆ ਕਿ ਜਿਸ ਤਰ੍ਹਾਂ ਕਿ ਕਿਹਾ ਜਾਂਦਾ ਵੀ ਜੇ ਸ਼ੇਰ ਦੀ ਕਹਾਣੀ ਲਿਖਣੀ ਆ ਨਾ, ਸ਼ੇਰ ਦੀ ਕਹਾਣੀ ਲਿਖਣੀ ਆ ਤਾਂ ਸ਼ਿਕਾਰੀ ਕਦੀ ਉਹਦੀ ਕਹਾਣੀ ਨਹੀਂ ਲਿਖੂਗਾ। ਸ਼ੇਰ ਨੂੰ ਆਪਣੀ ਕਹਾਣੀ ਆਪ ਲਿਖਣੀ ਪੈਣੀ ਆ। ਔਰ ਮੈਨੂੰ ਇਹ ਲੱਗਦਾ, ਜੋ ਮੈਂ ਸਮਝਿਆ ਮੀਡੀਆ ਦੇ ਵਿੱਚ 7-8 ਸਾਲ ਦੇ ਪੀਰੀਅਡ ਦੇ ਵਿੱਚ, ਇਹੀ ਕਾਰਨ ਮੈਨੂੰ ਲੱਗਦਾ ਕਿ ਸਿੱਖ ਕੌਮ ਦਾ ਜਿਹੜਾ ਇਤਿਹਾਸ ਹੈ ਉਹਦੇ ਵਿੱਚ ਮਿਲਾਵਟ ਹੋਈ। ਚਾਹੇ ਉਸ ਵੇਲੇ ਤੋਂ ਲੈ ਕੇ ਅੱਜ ਤੱਕ 35 ਸਾਲ ਦੀ ਖਾਲਿਸਤਾਨ ਦਾ ਸੰਘਰਸ਼ ਚੱਲਿਆ, ਅਸੀਂ ਸੱਚੇ ਹੋ ਕੇ ਵੀ ਅੱਤਵਾਦੀ ਹਾਂ, ਉਹ ਝੂਠੇ ਹੋ ਕੇ ਵੀ ਸੱਤਵਾਦੀ ਹੈ। ਸੋ ਇਹ ਗੱਲ ਸਮਝਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਜੀ, ਜਦੋਂ ਅਸੀਂ ਇੰਪੋਰਟੈਂਸ ਦੀ ਗੱਲ ਕਰਦੇ ਹਾਂ, ਅਜਿਹੀ ਕੀ ਗੱਲ ਤੁਹਾਨੂੰ ਲੱਗਦੀ ਹੈ ਜਾਂ ਸਮਝ ਆ ਰਹੀ ਹੈ ਇਹ ਸਾਰੇ ਟਾਈਮ ਪੀਰੀਅਡ ਦੇ ਵਿੱਚ ਜਿਹੜੀ ਸਾਨੂੰ ਨਹੀਂ ਸਮਝ ਆ ਰਹੀ ਕੌਮ ਨੂੰ, ਕਿ ਅਸੀਂ ਆਪਣੇ ਮੀਡੀਆ ਨੂੰ ਸਪੋਰਟ ਕਰੀਏ ਤਾਂ ਕਿ ਮੀਡੀਆ ਸਟਰੋਂਗ ਹੋ ਸਕੇ ਤੇ ਸਾਡਾ ਪੱਖ ਜਿਹੜਾ ਹੈ ਉਹ ਸਾਡੇ ਲੋਕਾਂ ਤੱਕ ਤੇ ਫਿਰ ਬਾਅਦ ਦੇ ਵਿੱਚ ਦੁਨੀਆ ਤੱਕ ਅਸੀਂ ਪਹੁੰਚਾ ਸਕੀਏ? ਪਰ ਇਸ ਗੱਲ ਨੂੰ ਜਿਹੜਾ ਇੰਡੀਅਨ ਮੀਡੀਆ ਹੈ ਜਾਂ ਉੱਥੋਂ ਦੇ ਜਿਹੜੇ ਹੁਕਮਰਾਨ ਨੇ ਉਹ ਇਸ ਗੱਲ ਨੂੰ ਸਮਝਦੇ ਆ? ਕਿਵੇਂ ਜਿਹੜੇ ਮਿਲੀਅਨਸ ਆਫ ਡਾਲਰਸ ਨੇ ਉਹ ਪੰਪ ਕੀਤੇ ਜਾਂਦੇ ਨੇ ਇਸ ਪਾਸੇ ਨੂੰ ਤਾਂ ਕਿ ਜਿਹੜਾ ਝੂਠ ਹੈ ਉਹਨੂੰ ਲੋਕਾਂ ਦੇ ਸਾਹਮਣੇ, ਦੁਨੀਆ ਦੇ ਸਾਹਮਣੇ ਪਰੋਸਿਆ ਜਾ ਸਕੇ? ਜੀ ਅਮਰਵੀਰ ਸਿੰਘ ਜੀ, ਜਿਸ ਤਰ੍ਹਾਂ ਕਿਹਾ ਜਾਂਦਾ ਨਾ, ਲੋਹਾ ਹੀ ਲੋਹੇ ਨੂੰ ਕੱਟ ਸਕਦਾ। ਜਿਹੜੀ ਚੀਜ਼ ਜਿਸ ਚੀਜ਼ ਲਈ ਬਣੀ ਆ ਉਹੋ ਹੀ ਉਹਨੂੰ ਦੂਸਰਾ ਬਰਾਬਰ ਤੁਹਾਡੇ ਕੋਲ ਹਥਿਆਰ ਹੋਏਗਾ, ਤੁਸੀਂ ਉਹਦਾ ਮੁਕਾਬਲਾ ਕਰ ਸਕਦੇ। ਨਹੀਂ, ਤੁਸੀਂ ਮੈਦਾਨ ਦੇ ਵਿੱਚ ਟਿਕ ਨਹੀਂ ਸਕਦੇ। ਜੇ ਅੱਜ ਦੇ ਸਮੇਂ ਦੇ ਵਿੱਚ ਡੈਮੋਕ੍ਰੇਸੀ, ਦੁਨੀਆ ਪੂਰੇ ਵਰਲਡ ਦੇ ਵਿੱਚ ਡੈਮੋਕ੍ਰੇਸੀ ਦਾ ਢੰਡੋਰਾ ਪਿੱਟਿਆ ਜਾਂਦਾ, ਪਰ ਜਿਹੜੀਆਂ ਅੱਜ ਲੜਾਈਆਂ ਨੇ ਉਹ ਲੜਾਈਆਂ ਮੀਡੀਆ ਵਿੱਚ ਲੜੀਆਂ ਜਾਂਦੀਆਂ, ਕਿਉਂਕਿ ਮੀਡੀਆ ਤੋਂ ਓਪੀਨੀਅਨ ਬਣਦਾ। ਜੋ ਇਨਸਾਨ ਦੇਖਦਾ, ਜੋ ਇਨਸਾਨ ਸੁਣਦਾ, ਉਹਦੇ ਨਾਲ ਓਪੀਨੀਅਨ ਬਣਾਉਂਦਾ ਆ। ਓਪੀਨੀਅਨ ਬਣਾਉਣ ਤੋਂ ਬਾਅਦ ਉਹੋ ਹੀ ਜਿਹੜਾ ਨੈਰੇਟਿਵ ਫਲਾਇਆ ਹੁੰਦਾ ਉਹ ਇਨਸਾਨ ਹੌਲੀ ਹੌਲੀ ਮੰਨਣਾ ਸ਼ੁਰੂ ਕਰ ਦਿੰਦਾ। ਹੁਣ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਨੈਰੇਟਿਵ ਇਹ ਖੜਾ ਕਰਦੇ ਨੇ, ਚਾਹੇ 200, ਉਹਨਾਂ ਦੀ ਪਹੁੰਚ ਦੇਖੋ ਤੁਸੀਂ ਕਿੱਥੇ ਤੱਕ ਹੈ। ਔਰ ਮੈਂ ਹੈਰਾਨ ਹੁੰਦਾ ਇਸ ਗੱਲ ਤੋਂ ਕਿ ਜੇ ਦੁਸ਼ਮਣ ਦੇ ਹੱਥ ਦੇ ਵਿੱਚ ਕਿਰਪਾਨ ਫੜੀ ਹੋਈ ਆ, ਤੁਹਾਡੇ ਹੱਥ ਦੇ ਵਿੱਚ ਨਾਈਫ ਹੈ, ਤੁਸੀਂ ਮੁਕਾਬਲਾ ਕਿਵੇਂ ਕਰੋ? ਜੇ ਉਹ ਦੁਸ਼ਮਣ ਦੇ ਹੱਥ ਦੇ ਵਿੱਚ ਮੈਦਾਨ ਦੇ ਵਿੱਚ ਰਿਵਾਲਵਰ ਫੜਿਆ ਹੋਇਆ, ਤੁਹਾਡੇ ਕੋਲ ਕਿਰਪਾਨ ਹੈ, ਤੁਸੀਂ ਮੁਕਾਬਲਾ ਕਿਵੇਂ ਕਰੋ? ਤੇ ਜਿਹੜੇ ਮੇਰੇ ਵੀਰ ਭੈਣ ਭਰਾ ਜੇ ਕਹਿੰਦੇ ਨੇ ਕਿ ਤੁਸੀਂ ਵੀਡੀਓ ਬਣਾ ਕੇ ਇਹ ਸੋਸ਼ਲ ਮੀਡੀਆ ਤੇ ਪਾ ਦਿਆ ਕਰੋ, ਉਸ ਨੂੰ ਦੁਸ਼ਮਣ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਮੀਡੀਆ ਦੀ ਤਾਕਤ ਕੀ। ਤੁਸੀਂ ਥੋੜੀ ਦੇਰ, ਮੇਰਾ ਖਿਆਲ ਹੈ ਜ਼ਿਆਦਾ ਵਕਤ ਨਹੀਂ ਹੋਇਆ, ਕੋਈ 4 ਮਹੀਨੇ ਦੀ ਗੱਲ ਹੈ ਕਿ CNN ਨੇ ਟਰੰਪ ਨੂੰ ਜਵਾਬ ਦੇ ਬਣਾਇਆ। ਅੱਜ ਜੇ ਕੌਮ ਜਿੰਨਾ ਪੈਸਾ ਨਗਰ ਕੀਰਤਨਾਂ ਦੇ ਸਪੈਂਡ ਕਰ ਰਹੀ ਆ, ਤੁਹਾਡਾ ਆਪਣਾ ਮੀਡੀਆ ਹੁੰਦਾ, ਅੱਜ ਹੁਣੇ 2 ਮਹੀਨੇ ਪਹਿਲਾਂ ਸੈਸ਼ਨ ਹੋ ਕੇ ਹਟਿਆ ਨਿਊਯਾਰਕ ਦੇ ਅੰਦਰ, ਅੱਜ ਸਿੱਖੀ ਸਰੂਪ ਦੇ ਵਿੱਚ ਤੁਹਾਡਾ ਵੀ ਕੋਈ ਬੰਦਾ ਖੜਾ ਹੁੰਦਾ। ਸੋ ਦੁਸ਼ਮਣ ਨੂੰ ਕਾਊਂਟਰ ਕਰਨ ਦੇ ਲਈ ਅੱਜ ਜਿਹੜਾ ਓਪੀਨੀਅਨ ਹੈ, ਪਬਲਿਕ ਦਾ ਓਪੀਨੀਅਨ ਹੈ, ਉਹ ਮੀਡੀਆ ਰਾਹੀਂ ਬਣਦਾ, ਹੋਰ ਕੋਈ ਟੂਲ ਨਹੀਂ ਹੈ। ਔਰ ਜਿਹੜੀ ਇੱਕ ਮੈਂ ਅਮਰਵੀਰ ਸਿੰਘ ਜੀ ਇਸ ਗੱਲ ਨੂੰ ਇਹ ਵੀ ਕਲੀਅਰ ਕਰਨਾ ਚਾਹੁੰਦਾ ਇੱਥੇ, ਜਿਹੜੇ ਸਾਡੇ ਅਸੀਂ ਸੋਚਦੇ ਹਾਂ ਕਿ ਸੋਸ਼ਲ ਮੀਡੀਆ ਤੇ ਬੈਠ ਕੇ ਅਸੀਂ ਕਾਊਂਟਰ ਕਰ ਲਾਂਗੇ, ਇਹ ਕਦੀ ਵੀ ਹੋ ਨਹੀਂ ਸਕਦਾ। ਇਹਦੇ ਤੇ ਮੈਂ ਇੱਕ ਉਦਾਹਰਨ ਦੇਣੀ ਚਾਹੁੰਦਾ। ਅਸੀਂ ਸਾਰੇ ਲੋਕ ਜਿਹੜੇ ਮਿਹਨਤ ਮਜ਼ਦੂਰੀ ਕਰਦੇ ਹਾਂ, ਅਸੀਂ ਸਵੇਰੇ 1 ਘੰਟਾ 2 ਘੰਟਾ ਸੋਸ਼ਲ ਮੀਡੀਆ ਦੇਖਦੇ ਹਾਂ, ਸ਼ਾਮ ਨੂੰ ਜਦੋਂ ਅਸੀਂ ਕੰਮਾਂ ਕਾਰਾਂ ਤੋਂ ਆਉਂਦੇ ਹਾਂ ਸੌਣ ਵੇਲੇ 2 ਘੰਟੇ ਦੇ। ਇੱਕ ਗੱਲ ਸਮਝਣੀ ਜ਼ਰੂਰੀ ਆ, ਜਿਹਦੇ ਨਾਲ ਤੁਹਾਡਾ ਪੱਲਾ ਪਿਆ ਹੋਇਆ ਨਾ, ਉਹਨਾਂ ਦੇ IT ਦੇ ਸੈੱਲ, IT ਦੇ ਬੰਦੇ ਸੋਸ਼ਲ ਮੀਡੀਆ ਤੇ ਬੈਠੇ,
ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਕਿ ਪਬਲਿਕ ਦਾ ਜਿਹੜਾ ਮਾਈਂਡ ਹੈ ਉਹ ਕਿਸ ਤਰ੍ਹਾਂ ਚੇਂਜ ਕਰਨਾ। ਇਹੀ ਕਾਰਨ ਹੈ ਕਿ ਜੇ 65 ਦੇਸ਼ਾਂ ਦੇ ਵਿੱਚ ਇਹਨਾਂ ਨੇ 265 NGO ਬਣਾ ਕੇ ਜਾਂ ਅਲੱਗ-ਅਲੱਗ ਇਹਨਾਂ ਨੇ ਨਿਊਜ਼ ਦੇ ਜਿਹੜੇ ਬਣਾ ਕੇ ਉਹ ਕਰ ਰਹੇ ਨੇ, ਉਹਦਾ ਕਾਰਨ ਇਹੀ ਹੈ ਕਿ ਲੋਕਾਂ ਦਾ ਓਪੀਨੀਅਨ ਹੈ ਜਿਹੜਾ ਉਹਨੂੰ ਚੇਂਜ ਕਰਨਾ ਕਿ ਉਹ ਇਸ ਤਰ੍ਹਾਂ ਨਹੀਂ ਹੈਗਾ, ਇਸੇ ਤਰ੍ਹਾਂ ਹੈ। ਚਾਹੇ ਉਹ ਸਿੱਖਾਂ ਨੂੰ ਅੱਤਵਾਦੀ ਕਹਿਣਾ, ਚਾਹੇ ਪਾਕਿਸਤਾਨ ਨੂੰ ਟੈਰੋਰਿਜ਼ਮ ਦੇ ਖਾਤੇ 'ਚ ਪਾਉਣਾ, ਜਾਂ ਹਿੰਦੂਤਵਾ ਨੂੰ ਪ੍ਰਮੋਟ ਕਰਨਾ, ਉਹਦਾ ਇਹ ਕਾਰਨ ਹੈ ਅਮਰਵੀਰ ਸਿੰਘ ਜੀ। ਇਹਦੇ ਵਿੱਚ ਜੇ ਅਸੀਂ ਸਾਡੇ ਪੱਖ ਤੋਂ ਦੇਖਣਾ ਹੋਵੇ ਤਾਂ ਇਸ ਵਕਤ ਕੀ ਸਮਝਦੇ ਹੋ ਵੀ ਅਸੀਂ ਜਿਹੜੇ ਚੈਨਲਸ ਜਾਂ ਜਿਹੜੇ ਲੋਕ ਕੁਝ ਲੱਗੇ ਹੋਏ ਆ ਇਸ ਗੱਲ ਦੀ ਇੰਪੋਰਟੈਂਸ ਨੂੰ ਸਮਝਦਿਆਂ ਹੋਇਆਂ ਅੱਗੇ ਵੱਧ ਰਹੇ ਆ, ਤੁਰ ਰਹੇ ਆ, ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਤੇ ਨਾਲ ਇਹ ਜਿਹੜਾ ਪੈਂਡਾ ਅੱਗੇ ਤੁਰ ਰਿਹਾ ਉਹਦੇ ਵਿੱਚ ਕਿੰਨੀ ਕੁ ਸਫਲਤਾ ਨਜ਼ਰ ਆ ਰਹੀ ਹੈ, ਜਾਂ ਕਿਵੇਂ ਦੇਖਦੇ ਹੋ ਇਸ ਸਾਰੇ ਪਾਰਟ ਨੂੰ ਜਦੋਂ ਅਸੀਂ ਆਪਣੇ ਸਿੱਖ ਨੁਕਤਾ ਨਿਗਾਹ ਤੋਂ ਦੇਖਦੇ ਹਾਂ? ਅਮਰਵੀਰ ਸਿੰਘ ਜੀ, ਹੁਣ ਜੇ ਮੈਂ TV 84 ਦੀ ਤਾਰੀਫ ਕਰਾਂਗਾ ਤਾਂ ਸੰਗਤਾਂ ਨੂੰ, ਪਬਲਿਕ ਨੂੰ ਇਹ ਲੱਗੂਗਾ ਕਿ ਮੈਨੂੰ ਪਤਾ ਨਹੀਂ ਤੁਸੀਂ ਸਿਖਾ ਕੇ ਲਿਆਂਦਾ ਤੇ ਜਾਂ ਮੈਂ ਤਾਰੀਫ ਕਰ ਰਿਹਾ। ਪਰ ਜਿਹੜੀ ਸੱਚ ਗੱਲ ਹੈ ਉਹ ਲਿਆਣੀ ਜ਼ਰੂਰੀ ਹੈ। ਇਹਦੇ ਵਿੱਚ ਮੈਂ ਇੱਕੋ ਹੀ ਨੁਕਤਾ ਰੱਖਣਾ ਜਿਹੜਾ ਤੁਸੀਂ ਸਵਾਲ ਪੁੱਛਿਆ। ਕੁਝ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਕੋਈ ਟਾਈਮ ਲੱਗਦਾ ਜੀ। 5 ਸਾਲ ਤੋਂ 7 ਸਾਲ ਦੇ ਪੀਰੀਅਡ ਦੇ ਵਿੱਚ ਜੋ ਮੈਂ ਆਵਾਜ਼ ਕੀਤਾ ਮੀਡੀਆ ਦੇ ਖੇਤਰ ਦੇ ਵਿੱਚ ਆ, ਜੋ TV 84 ਨੇ ਇੱਕ ਬ੍ਰਿਜ ਦਾ ਕੰਮ ਕੀਤਾ ਮੁਸਲਮਾਨਾਂ ਦੇ ਨਾਲ, ਪਾਕਿਸਤਾਨ ਦੇ ਨਾਲ, ਖਾਸ ਕਰਕੇ ਅੱਜ ਜੇ ਕੋਰੀਡੋਰ ਖੁੱਲਿਆ, ਆਪਾਂ ਉਹਦੀ ਬੈਕਗ੍ਰਾਉਂਡ ਇਹੀ ਦੇਖ ਕੇ ਬੈਠੇ ਆ ਕਿ ਨਵਜੋਤ ਸਿੰਘ ਸਿੱਧੂ ਨੇ ਕੰਮ ਕੀਤਾ ਜਾਂ ਇਮਰਾਨ ਖਾਨ ਨੇ ਕੰਮ ਕੀਤਾ। ਮੈਂ ਇਸ ਗੱਲ ਨੂੰ ਥੋੜਾ ਜਿਹਾ ਹੋਰ ਨਗਾਰਾ ਦੇ, ਮੈਂ ਇਹਨੂੰ ਇਸ ਤਰ੍ਹਾਂ ਦੇਖਦਾ ਵੀ ਜੇ ਉਹਨਾਂ ਨੇ ਕੰਮ ਕੀਤਾ ਵੈਰੀ ਨਾਈਸ, ਇਹ 'ਚ ਕੋਈ ਗੱਲ ਨਹੀਂ, ਕਿਉਂਕਿ ਉਹ ਸਰਕਾਰੀ ਕੰਮ ਨੇ, ਸਰਕਾਰੀ ਤਰੀਕੇ ਨਾਲ ਹੀ ਹੋਣੇ। ਪਰ ਪਬਲਿਕ ਦੇ ਵਿੱਚ ਪਿਆਰ ਕਿੱਥੋਂ ਪੈਦਾ ਕਰ ਲਓਗੇ? ਉਹ ਲੀਡਰਸ਼ਿਪ ਪਿਆਰ ਪੈਦਾ ਕਰ ਲਊਗੀ। ਉਸ ਪਿਆਰ ਨੂੰ ਪੈਦਾ ਕਰਨ ਦੇ ਲਈ 7 ਸਾਲ ਦਾ ਹੀ ਉਹਦੇ ਪਿੱਛੇ ਮਿਹਨਤ ਹੈ। ਉਹ ਜੋ TV 84 ਨੇ ਉਹਨਾਂ ਨੂੰ ਭਰਾਵਾਂ ਦੀ ਤਰ੍ਹਾਂ, ਇੱਕ ਵੀਰਾਂ ਦੀ ਤਰ੍ਹਾਂ ਲੈ ਕੇ ਪਾਕਿਸਤਾਨੀਆਂ ਨੂੰ, ਹੋਰ ਜਿਹੜਾ ਆਲ ਦਾ ਗਲੋਬ ਲੈ ਕੇ ਮੂਲ ਨਿਵਾਸੀਆਂ ਨੂੰ, ਲੰਗਾਇਤਾਂ ਨੂੰ, ਭਾਰਤ ਦੇ ਮੁਸਲਮਾਨਾਂ ਨੂੰ ਇੱਕ ਦੋਸਤੀ ਦਾ, ਇੱਕ ਗੁਰੂ ਨਾਨਕ ਦਾ ਮੈਸੇਜ ਬਿਲਡ ਕੀਤਾ। ਤਾਂ ਅੱਜ ਜਿਹੜੀ ਸੰਗਤ ਪਾਕਿਸਤਾਨ ਜਾਂਦੀ ਆ ਤਾਂ ਉਹਨਾਂ ਨੂੰ ਹੱਥਾਂ ਵਿੱਚ ਚੁੱਕਿਆ ਜਾ ਰਿਹਾ। ਅਸੀਂ ਪ੍ਰੂਵ ਕਰਕੇ ਦੱਸਿਆ ਹੋਇਆ ਮੀਡੀਆ ਦੇ ਖੇਤਰ ਦੇ ਵਿੱਚ। ਲੇਕਿਨ ਉਹਦੀ ਬੈਕਗ੍ਰਾਉਂਡ ਇਹ ਨਹੀਂ ਹੈ ਕਿ 2 ਮਹੀਨੇ ਵਿੱਚ, 4 ਮਹੀਨੇ ਵਿੱਚ ਨਵਜੋਤ ਸਿੱਧੂ ਨੇ ਜਾਂ ਇਮਰਾਨ ਖਾਨ ਨੇ ਪ੍ਰੂਵ ਕਰਤਾ ਤੇ ਪਬਲਿਕ ਦੇ ਮਨ ਦੇ ਵਿੱਚ ਪਿਆਰ ਆ। ਸੋ ਕਹਿਣਾ ਮੈਂ ਇਹ ਚਾਹੁੰਦਾ ਕਿ ਜਿਹੜਾ ਕੰਮ TV 84 ਨੇ ਕਰਕੇ ਦਿਖਾਇਆ ਜਾਂ ਕਰ ਰਿਹਾ, ਇਹੋ ਜਿਹਾ ਮੀਡੀਆ ਜਿਹੜਾ ਤੁਹਾਡੇ ਦੁੱਖ ਦਰਦ ਦੀ ਗੱਲ ਕਰ ਰਿਹਾ ਉਹਦੀ ਸਪੋਰਟ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਕੁਝ ਚੀਜ਼ਾਂ ਯਕਦਮ ਸਾਹਮਣੇ ਨਹੀਂ ਆਉਂਦੀਆਂ। ਜੇ ਅਸੀਂ ਕੋਈ ਦਰਖਤ ਵੀ ਬੀਜਦੇ ਆ ਉਹਨੂੰ ਜਾ ਕੇ ਫਲ 5 ਸਾਲ 10 ਸਾਲ ਦੇ ਬਾਅਦ ਲੱਗਦਾ ਹੈ। ਇਹ ਨਾ ਅਸੀਂ ਆਸ ਕਰੀਏ ਕਿ ਜੇ ਅੱਜ ਕੰਮ ਕਰ ਰਹੇ ਆ ਤਾਂ 2 ਮਹੀਨੇ ਬਾਅਦ ਉਹਨੂੰ ਫਲ ਲੱਗ ਜੂਗਾ। ਸੋ ਮੈਂ ਸਮਝਦਾ ਇਹ ਉਦਾਹਰਨ, ਮੇਰਾ ਖਿਆਲ ਹੈ ਵੀ ਇਨਫ ਹੈ ਇਸ ਗੱਲ ਦੇ ਆਨਸਰ ਜੀ। ਨਹੀਂ ਬਿਲਕੁਲ ਸੁਖਵਿੰਦਰ ਸਿੰਘ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਜ਼ਰੂਰ, ਮਤਲਬ ਵਡਿਆਈ, ਇੱਕ ਕੋਸ਼ਿਸ਼ ਜ਼ਰੂਰ ਹੈ ਕਿ ਜਿਹੜਾ ਇਹ ਇੱਕ ਗੈਪ ਸੀ ਜਿਹੜਾ 47 ਤੋਂ ਬਾਅਦ ਇਹ ਸਾਰੇ ਟਾਈਮ ਪੀਰੀਅਡ ਦੇ ਵਿੱਚ ਇੱਕ ਖਲਾ ਦਾ ਜਿਹੜਾ ਮਾਹੌਲ ਸੀ ਉਹਨੂੰ ਕਿਤੇ ਨਾ ਕਿਤੇ ਬ੍ਰਿਜ ਕਰਨ ਦੀ ਤੁਸੀਂ ਜ਼ਿਆਦਾ ਥੋੜ੍ਹੀਆਂ ਜਿਹੀਆਂ ਗੱਲਾਂ ਕੀਤੀਆਂ ਨੇ। ਉਹਨਾਂ ਤਾਂ ਨਹੀਂ ਮੈਂ ਉਹ ਕਰਦਾ, ਪਰ ਇੱਕ ਕੋਸ਼ਿਸ਼ ਜ਼ਰੂਰ ਸੀ TV 84 ਦੀ ਇਸ ਪਲੇਟਫਾਰਮ ਤੋਂ ਕਿ ਜਿਹੜਾ ਦੋਵਾਂ ਭਾਈਚਾਰਿਆਂ ਦੇ ਵਿੱਚ ਜਿਹੜੀ ਸਾਂਝ ਹੈਗੀ ਹੈ ਉਹਨੂੰ ਇੱਕ ਨਵੀਂ ਸ਼ੇਪ ਦੇ ਕੇ, ਜਾਂ ਇਹ ਕਹਿ ਲਓ ਵੀ ਉਸ ਸਾਂਝ ਨੂੰ ਮੁੜ ਜਿਹੜਾ ਸੁਰਜੀਤ ਹੈ ਉਹ ਕੀਤਾ ਜਾਵੇ, ਦੋਵੇਂ ਕੌਮਾਂ ਇਕੱਠੀਆਂ ਹੋ ਸਕਣ ਇਕੱਠੇ ਪਲੇਟਫਾਰਮ ਤੇ। ਸਾਡੀ ਜਿਹੜੀ ਸਾਂਝ ਇੱਕ ਇਤਿਹਾਸਕ ਤੌਰ ਤੇ ਵੀ ਜਾ ਕੇ ਜੁੜਦੀ ਹੈ, ਕਿਉਂਕਿ ਸਿੱਖਾਂ ਦਾ ਜਿਹੜਾ ਵੱਡਾ ਇਤਿਹਾਸ ਹੈ, ਸਾਡਾ 80% ਜਿਹੜਾ ਇਤਿਹਾਸ ਹੈ ਉਹ ਇਸ ਵਕਤ ਪਾਕਿਸਤਾਨ ਦੇ ਵਿੱਚ ਮੌਜੂਦ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਕਰਤਾਰਪੁਰ ਸਾਹਿਬ, ਨਨਕਾਣਾ ਸਾਹਿਬ, ਖਾਸ ਤੌਰ ਤੇ ਜਿਵੇਂ ਇਮਰਾਨ ਖਾਨ ਸਾਹਿਬ ਹੋਰਾਂ ਨੇ ਵੀ ਕਿਹਾ ਵੀ ਮੱਕਾ ਤੇ ਮਦੀਨਾ ਸਿੱਖਾਂ ਦਾ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਹੈ। ਸੋ ਸਾਡਾ ਜਿਹੜੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਨੇ ਉਹ ਬੜੀ ਵੱਡੇ ਲੈਵਲ ਤੇ ਪਾਕਿਸਤਾਨ ਦੇ ਵਿੱਚ ਮੌਜੂਦ ਨੇ ਇਸ ਵਕਤ। ਸੋ ਸਾਡਾ ਇੱਕ ਰਿਲੀਜੀਅਸ ਐਂਗਲ ਵੀ ਹੈ ਇਸ ਸਾਰੇ ਪਾਰਟ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੀ ਇਹ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਪਰ ਗੱਲ ਨੂੰ ਅੱਗੇ ਤੋਰੀਏ, ਇਸ ਸਾਰੇ ਜਦੋਂ ਅਸੀਂ ਮੀਡੀਆ ਦੇ ਖੇਤਰ ਦੀ ਗੱਲ ਕਰਦੇ ਹਾਂ, ਮੀਡੀਆ ਦੇ ਵਿੱਚ ਸ਼ੁਰੂਆਤ ਕਰਨ ਦੀ ਗੱਲ ਕਰਦੇ ਹਾਂ, ਕਈ ਤਰ੍ਹਾਂ ਦੀਆਂ ਜਿਹੜੀਆਂ ਔਕੜਾਂ ਨੇ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖਾਸ ਤੌਰ ਤੇ ਜਿਹੜਾ ਇੱਕ ਫਾਈਨੈਂਸ਼ੀਅਲ ਪਾਰਟ ਹੈ, ਕਿਉਂਕਿ ਜਿਹੜਾ ਕੰਮ ਹੈ ਉਹ ਮੀਡੀਆ ਦੇ ਵਿੱਚ ਵੀ ਪੈਸੇ ਦੇ ਨਾਲ ਹੀ ਹੋਣਾ ਹੈ। ਪੈਸੇ ਦੀ ਵਿੱਤੀ ਜਿਹੜੀ ਸਹਾਇਤਾ ਹੈਗੀ ਹੈ ਉਹ
ਲੋੜੀਂਦੀ ਹੈ। ਇਸ ਵਕਤ ਵੀ ਡੋਨੇਸ਼ਨਸ ਜਿਹੜੀਆਂ ਨੇ ਉਹ ਸਿੱਖ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਚੱਲ ਰਿਹਾ ਹੈ, ਜਿੰਨਾ ਕੁ ਵੀ ਕਰ ਪਾ ਰਹੇ ਹਾਂ। ਪਰ ਹੋਰ ਵੀ ਜਿਹੜੀ ਹੈ ਬੜੇ ਮਤਲਬ ਇਸ ਪਾਰਟ ਤੋਂ ਵੀ ਔਕੜਾਂ ਨੇ ਜਿਹੜੀਆਂ ਉਹ ਬਹੁਤ ਵੱਡੇ ਲੈਵਲ ਤੇ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਸੀਂ ਵੀ ਇਹਦੇ ਨਾਲ ਜੁੜੇ ਹੋਏ ਹੋ, ਇਸ ਬਾਰੇ ਕੀ ਕਹਿਣਾ ਚਾਹੋਗੇ? ਸਾਡੇ ਲੋਕਾਂ ਨੂੰ ਅਹਿਸਾਸ ਨਾ ਹੋਣ ਦਾ ਜਿਹੜਾ ਇੱਕ ਵੱਡਾ ਜਿਹੜਾ ਹੈ ਇਹਦੇ ਵਿੱਚ ਆਬਸਟੈਕਲ, ਇੱਕ ਪੱਥਰ ਜਿਹੜਾ ਉਹ ਸਾਨੂੰ ਸਾਹਮਣਾ ਉਹਦਾ ਕਰਨਾ ਪੈਂਦਾ। ਮੈਂ ਇਹ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਜਿਹੜੀ ਪਿਛਲੀ ਗੱਲ ਆ ਉਹਦੇ ਨਾਲ ਇੱਕ ਪ੍ਰੈਕਟੀਕਲ ਰੂਪ ਦੇ ਵਿੱਚ ਗੱਲ ਐਡ ਕਰਨੀ ਚਾਹੁੰਦਾ, ਜਿਹੜੀ ਬੜੀ ਇੰਪੋਰਟੈਂਟ ਆ ਇੱਥੇ। ਜਿਸ ਤਰ੍ਹਾਂ ਬ੍ਰਿਜ ਦਾ ਕੰਮ TV 84 ਨੇ ਪਾਕਿਸਤਾਨ ਦੇ ਨਾਲ ਕੀਤਾ ਕਿ ਸਿੱਖਾਂ ਦਾ ਤੇ ਮੁਸਲਮਾਨਾਂ ਦਾ ਪਿਆਰ, ਜਿਹੜਾ ਕਿ ਅੱਜ ਲੋਕ ਜਦੋਂ ਵਾਪਸ ਆਉਂਦੇ ਨੇ ਕਰਤਾਰਪੁਰ ਸਾਹਿਬ ਤੋਂ ਤਾਂ ਆ ਕੇ ਇਹ ਗੱਲ ਕਹਿੰਦੇ ਨੇ ਵੀ ਉਹਨਾਂ ਦਾ ਪ੍ਰੇਮ ਦੇਖਣਾ। ਸੋ ਮੇਰੇ ਨਾਲ ਇੱਕ ਉਹਦੇ ਵਾਪਰੀ ਆ ਗੱਲ ਲਾਸਟ ਈਅਰ ਕਿ ਬੰਬੇ ਦੇ ਵਿੱਚ ਇੱਕ ਮੀਟਿੰਗ ਸੀ ਆਦੀਵਾਸੀਆਂ ਦੇ ਨਾਲ, ਤਾਂ ਉੱਥੇ ਜਿਹੜੇ 8-10 ਬੰਦੇ ਸੀ, ਉਹਨੇ ਇੱਕ ਮੈਨੂੰ ਸਵਾਲ ਕੀਤਾ ਸੀਗਾ ਤੇ ਮੈਂ ਨਾਲ ਮੇਰੀ ਟੀਮ ਸੀ ਤੇ ਇੱਕੋ ਹੀ ਬੰਦਾ ਸੀ, ਮੈਂ 7-8 ਬੰਦੇ ਸੀ। ਉਹਨੇ ਇੱਕ ਸਵਾਲ ਕੀਤਾ ਸੀ, ਇਸ ਕਰਕੇ ਮੈਂ TV 84 ਨੂੰ ਕ੍ਰੈਡਿਟ ਦਿੰਦਾ ਕਿ ਇਹਦੀ ਬੈਕਗ੍ਰਾਉਂਡ ਦੇ ਵਿੱਚ ਕੀ ਆ। ਉਹਨਾਂ ਨੇ ਮੈਨੂੰ ਇਹ ਸਵਾਲ ਕੀਤਾ ਸੀ ਕਿ ਜਦੋਂ ਤੁਸੀਂ ਹਿੰਦੀ ਦਾ ਜਾਂ ਮੂਲ ਨਿਵਾਸੀਆਂ ਦਾ ਕੰਮ ਸਟਾਰਟ ਕੀਤਾ ਤੇ ਤੁਸੀਂ ਮਤਲਬ ਕੀ ਸੋਚ ਕੇ ਕੀਤਾ। ਮੈਂ ਉਹਨਾਂ ਨੂੰ ਜਵਾਬ ਜੋ ਦਿੱਤਾ ਉਹ ਇਸ TV 84 ਦੀ ਇਸ ਗੱਲ ਦੇ ਨਾਲ ਮੈਚ ਕਰਦਾ। ਮੈਂ ਉਹਨਾਂ ਨੂੰ ਲਾਸਟ ਈਅਰ ਇਹ ਸਵਾਲ ਦਿੱਤਾ, 7-8 ਬੰਦੇ ਬੈਠੇ ਸੀਗੇ। ਮੈਂ ਕਿਹਾ ਜੀ ਪ੍ਰਾਪਤੀ ਤੱਕ ਜੋ ਮੈਂ ਸਮਝਦਾ, ਜੋ ਮੈਂ ਮਹਿਸੂਸ ਕਰਦਾ 4-5 ਸਾਲ ਤੋਂ ਭਾਰਤ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਮੈਂ ਗਿਆ, ਜੋ ਪਹਿਲਾਂ ਸਿੱਖ ਨੂੰ ਇੱਕ ਸਿਰ ਤੇ ਦਸਤਾਰ ਹੈ ਤੇ ਮੂੰਹ ਤੇ ਦਾੜੀ ਆ, ਉਹਨੂੰ ਟੈਰੋਰਿਸਟ, ਉਹਨੂੰ ਵੱਖਵਾਦੀ, ਅੱਤਵਾਦੀ, ਫਲਾਨਾ ਕਿਹਾ ਜਾਂਦਾ ਸੀਗਾ। ਲੇਕਿਨ ਇਹ 4 ਸਾਲ ਦੇ ਪੀਰੀਅਡ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਹੈ ਉਹ ਵਧੀ ਆ, ਤੇ ਜਿੰਨਾ ਮੂਲ ਨਿਵਾਸੀ ਭਾਈਚਾਰਾ ਉਹਨਾਂ ਨੂੰ ਪਤਾ ਲੱਗਾ ਕਿ ਜਿਹੜੇ ਸਿੱਖ ਹੈ ਜੋ ਦਿਖਾਇਆ ਜਾਂਦਾ ਸੀ ਮੀਡੀਆ 'ਚ ਉਦਾਂ ਦੇ ਨਹੀਂ ਹੈ, ਉਹ ਏਦਾਂ ਦੇ। ਜਿਹੜਾ ਟੈਗ ਲੱਗਾ ਹੋਇਆ ਸੀ ਅੱਤਵਾਦੀ ਦਾ, ਤੇ ਉਹ ਜਿਹੜਾ ਟੈਗ ਆ 100% ਲਾਉਣ 'ਚ ਕਾਮਯਾਬ ਨਹੀਂ ਹੋਏ। ਜਿੰਨੇ ਕੁ % ਹੋਏ ਇਹ ਉਸ ਬੰਦੇ ਦੀ ਵਾਰਨਿੰਗ ਹੈ, ਜਿਹੜਾ ਬੰਦਾ ਕਿ ਕਸਟਮ ਆਫੀਸਰ ਹੈ ਤੇ ਉਹਦੀ ਮਿਸਿਸ ਜਿਹੜੀ ਆ 에ਅਰ ਇੰਡੀਆ 'ਚ ਉੱਠ ਕੇ ਉਹਨੂੰ ਮੈਨੂੰ ਬੜੀ ਕੁੱਟ ਕੇ ਗਲਵਕੜੀ ਪਾ ਕੇ ਮੈਨੂੰ ਕਿਹਾ ਯਾਰ ਇਹ ਟੈਗ ਜਿਹੜਾ ਲੱਗਾ ਸੀ ਆਦੀਵਾਸੀਆਂ ਤੋਂ ਲਾਉਣਾ ਚਾਹੁੰਦੇ। ਸੋ ਹੁਣ ਜਿਹੜੀ ਸਵਾਲ ਤੁਸੀਂ ਪੁੱਛਿਆ ਮੈਂ ਉੱਥੇ ਆਵਾਂ, ਉਹਦਾ ਕਾਰਨ ਇਹ ਹੈਗਾ ਜਿਹੜੀ ਫਾਈਨੈਂਸ ਨੂੰ ਲੈ ਕੇ ਗੱਲ ਹੈ। ਜਿਸ ਤਰ੍ਹਾਂ ਅਸੀਂ ਅੱਜ ਇਹ ਗੱਲ ਕਹਿੰਦੇ ਆ ਕਿ ਮੀਡੀਆ ਦੇ ਵਿੱਚ ਕਿੰਨੇ ਪ੍ਰੋਗਰਾਮ ਨੇ ਅਲੱਗ-ਅਲੱਗ, ਕਿਉਂਕਿ ਮੈਂ ਵੀ TV ਤੇ ਕੰਮ ਕਰਦਾ, ਹਰ ਮੀਡੀਆ ਦੇ ਕੋਲ ਅਲੱਗ-ਅਲੱਗ ਉਹਨਾਂ ਦੇ ਕੋਲ ਜਿਹੜੀ ਮਾਇਆ ਦਾ ਸਾਧਨ ਹੈ ਉਹ ਹੈਗਾ ਐਡਵਰਟਾਈਜ਼ਮੈਂਟ। ਹੁਣ ਐਡਵਰਟਾਈਜ਼ਮੈਂਟ ਦਾ ਜਿਹੜਾ ਸਾਧਨ ਹੈ ਉਹਦੇ 'ਚ 2 ਸਮਝੌਤੇ ਕਰਨੇ ਜ਼ਰੂਰੀ ਹੈ। ਇੱਕ, ਤੁਸੀਂ ਪੈਸਾ ਤਾਂ ਬਣਾ ਸਕਦੇ ਆ ਕਿ ਜੇ ਤੁਸੀਂ ਪੰਡਤਾਂ ਦੀ, ਜਾਦੂ ਟੂਣਿਆਂ ਦੀ, ਇਸ ਤਰ੍ਹਾਂ ਦਾ ਮਟੀਰੀਅਲ ਦੀ ਐਡ ਲਾਓਗੇ। ਈਵਨ ਕਿ ਮੈਨੂੰ, ਜਦ ਕਿ ਮੈਂ ਕਿਸੇ ਨੂੰ ਜਾਣਦਾ ਨਹੀਂ, 3 ਕਾਲਾਂ ਇੰਡੀਆ ਤੋਂ ਪੰਡਤਾਂ ਦੀਆਂ ਮੈਨੂੰ ਆ ਚੁੱਕੀਆਂ ਕਿ ਅਸੀਂ ਐਡਵਰਟਾਈਜ਼ਮੈਂਟ ਦੇਣਾ ਚਾਹੁੰਦੇ ਆ ਕਿ ਤੁਸੀਂ ਸਾਡੀ ਐਡਵਰਟਾਈਜ਼ਮੈਂਟ ਪਾਓ, ਔਰ ਤੁਹਾਨੂੰ ਤਾਂ ਡਾਲਰਾਂ ਦੇ ਵਿੱਚ ਇੱਥੋਂ ਬਹੁਤ ਆਫਰਾਂ ਆਉਣੀਆਂ ਹੋਣਗੀਆਂ। ਹੁਣ ਉਹ ਜਿਹੜੀ ਐਡਵਰਟਾਈਜ਼ਮੈਂਟ ਹੈ, ਜ਼ਿਆਦਾ ਤੁਸੀਂ ਸਿਧਾਂਤ ਨਾਲ ਸਮਝੌਤਾ ਕਰੋ ਤੇ ਜਾਂ ਤੁਸੀਂ ਫਿਰ ਆਪਣਾ ਸਰਵਾਈਵ ਕਰਨ ਦੇ ਲਈ ਤੇ ਤੁਸੀਂ ਜ਼ਿਆਦਾ ਮਿਹਨਤ ਮਜ਼ਦੂਰੀ ਕੋਈ ਕਰੋ, ਜਾਂ ਜਿਹੜੇ EMPLOYE ਰੱਖੇ ਆ ਉਹਨਾਂ ਨੂੰ ਮੁਫਤ ਦੇ ਵਿੱਚ ਰੱਖੋ। ਹੁਣ ਇਸ ਤਰ੍ਹਾਂ ਇਸ ਕੰਟਰੀ ਦੇ ਵਿੱਚ ਜਿਹੜਾ ਜਿਸ ਤਰ੍ਹਾਂ ਕਿ ਡਾਕਟਰ ਅਮਰਜੀਤ ਪ੍ਰੋਗਰਾਮ ਕਰਦੇ ਨੇ, ਅਸੀਂ ਸਿਰਫ ਇਹ ਗੱਲ ਸੋਚ ਲੈਂਦੇ ਆ ਜਾਂ 1.5 ਘੰਟੇ ਦਾ ਪ੍ਰੋਗਰਾਮ ਹੈ, ਉਹ ਆਏ ਆ ਕੇ ਬੋਲ ਕੇ ਚਲੇ ਗਏ, ਇੱਦਾਂ ਨਹੀਂ ਹੈਗਾ। ਮੈਂ ਇਹਦੇ ਤੇ ਇਹ ਵੀ ਗੱਲ ਕਹਿਣੀ ਚਾਹੁੰਦਾ, ਉਹਦੇ ਤੇ ਮਿਹਨਤ ਆਉਂਦੀ ਆ। ਜਿੱਦਾਂ ਇੱਕ ਡਾਕਟਰ ਹੈ ਜਿਹੜਾ ਉਹ ਇੱਕ ਨਬਜ਼ ਨੂੰ ਦੇਖਦਾ, ਅਸੀਂ ਪਿੰਡਾਂ 'ਚ ਅੱਜ ਤੱਕ ਕਹਿੰਦੇ ਰਹੇ ਆ ਕਿ ਯਾਰ ਉਹਨੂੰ 1 ਮਿੰਟ ਲਾਇਆ, ਨਬਜ਼ ਦੇਖੀ ਤੇ 500 ਰੁਪਇਆ, ਮੈਨੂੰ ਕਹਿੰਦਾ 500 ਰੁਪਇਆ ਫੀਸ ਹੈ। ਪਰ ਅਸੀਂ ਇਹ ਨਹੀਂ ਦੇਖਦੇ ਉਹਦੀ 25 ਸਾਲ ਦੀ ਪੜ੍ਹਾਈ ਆ ਉਹਦੇ ਪਿੱਛੇ। ਜੇ ਡਾਕਟਰ ਅਮਰਜੀਤ 1.5 ਘੰਟੇ ਦਾ ਪ੍ਰੋਗਰਾਮ ਕਰਦੇ ਨੇ, ਉਹਦੇ ਪਿੱਛੇ 8 ਘੰਟੇ ਦੀ ਸਟੱਡੀ ਆ। ਉਹ ਬਿਸਤਰੇ ਤੋਂ ਉੱਠ ਕੇ ਆ ਕੇ ਉਹਨਾਂ ਨੇ ਪ੍ਰੋਗਰਾਮ ਨਹੀਂ ਕਰ ਦਿੱਤਾ। ਹਰ ਇੱਕ ਚੀਜ਼ ਤੇ ਮਨੀ ਸਪੈਂਡ ਹੁੰਦੀ ਹੈ। ਹੁਣ ਇੱਕ ਤਾਂ ਟੂਲ ਇਹ ਹੈਗਾ ਕਿ ਪੈਸਾ ਕਿੱਥੋਂ ਆਊਗਾ। ਹੁਣ ਜੇ ਅਸੀਂ ਮਿਹਨਤ ਮਜ਼ਦੂਰੀ ਕਰਦੇ ਹਾਂ, ਜਿੱਦਾਂ ਦਾਸ ਕਰਦਾ, ਹੁਣ ਜੇ ਅਸੀਂ ਮਿਹਨਤ ਮਜ਼ਦੂਰੀ ਕਰਕੇ ਚਾਹੁੰਦੇ ਹਾਂ ਕਿ ਮੀਡੀਆ ਜਿਹੜਾ ਉਹ CNN ਦੇ ਬਰਾਬਰ ਹੋਵੇ ਤੇ ਮਿਹਨਤ ਮਜ਼ਦੂਰੀ ਕਰਕੇ ਜਿਹੜਾ ਅਲ ਜਜ਼ੀਰਾ ਦੇ ਬਰਾਬਰ ਹੋਵੇ, ਇਹ ਪੋਸੀਬਲ ਕਿਵੇਂ ਹੋ ਸਕਦਾ ਹੈ? ਜਾਂ ਤਾਂ ਸਿਧਾਂਤ ਨਾਲ ਸਮਝੌਤਾ ਕੀਤਾ ਜਾਵੇ ਕਿ ਜਿਹੜੀ ਐਡਵਰਟਾਈਜ਼ਮੈਂਟ ਆਉਂਦੀ ਆ ਉਹ ਲਾਈ ਜਾਵੇ। ਫਿਰ ਸਿੱਖੀ ਦੇ ਵਿੱਚ ਇੰਨੀਆਂ ਜ਼ਿਆਦਾ ਪ੍ਰੋਬਲਮਾਂ ਨੇ। ਜੇ ਤੁਸੀਂ ਕਿਤੇ ਰੈਸਟੋਰੈਂਟ ਦੀ ਐਡਵਰਟਾਈਜ਼ਮੈਂਟ ਲਾਤੀ, ਕਹਿੰਦੇ ਜੀ ਤੁਸੀਂ ਇਹ ਕਿਉਂ ਲਾਤੀ? ਜੇ ਤੁਸੀਂ ਮੀਟ ਦੀ ਦੁਕਾਨ ਦੀ ਲਾਤੀ, ਇਹ ਐਡਵਰਟਾਈਜ਼ਮੈਂਟ ਕਿਉਂ ਲਾਤੀ? ਤੁਹਾਡੇ ਕੋਲ ਬਿਹਾਈਂਡ ਦੇ ਪਿੱਛੇ ਇੱਕ ਗੱਲ ਮੈਂ ਹੋਰ ਜ਼ਰੂਰ ਕਰਨੀ ਚਾਹੁੰਦਾ ਅਮਰਵੀਰ, ਜਿਹੜੀ ਬਹੁਤ ਜ਼ਿਆਦਾ ਮੈਨੂੰ ਹੱਟ ਕਰਦੀ ਜੀ।
ਉਹਦੇ ਵਿੱਚ ਕੀ ਆ ਕਿ ਜਿਹੜੀਆਂ ਜਦੋਂ ਸਾਰੀਆਂ ਐਡਾਂ ਇਹ ਅਸੀਂ ਰਿਸਟ੍ਰਿਕਸ਼ਨ ਲਾਈ ਹੋਈ ਹੈ ਕਿ ਅਸੀਂ ਨਹੀਂ ਲੈ ਸਕਦੇ, ਟੀਵੀ 84 ਨੇ ਰਿਸਟ੍ਰਿਕਸ਼ਨ ਲਾਈ ਹੋਈ ਹੈ ਕਿ ਆਪਾਂ ਨਹੀਂ ਲੈ ਸਕਦੇ, ਸਿਧਾਂਤ ਨਾਲ ਸਮਝੌਤਾ ਨਹੀਂ ਹੋ ਸਕਦਾ। ਹੁਣ ਉਹਦੇ ਤੋਂ ਬਾਅਦ ਇੱਕ ਆਪਸ਼ਨਲ ਬਚਦੀ ਆ ਕਿ ਸਾਡੀਆਂ ਜਿਹੜੀਆਂ ਜਥੇਬੰਦੀਆਂ ਨੇ, ਖਾਸ ਕਰਕੇ ਖਾਲਿਸਤਾਨ ਧਿਰਾਂ, ਮੈਂ ਨਾਂ ਨਹੀਂ ਲਾਉਂਗਾ, ਮੇਰੇ ਕੋਲ ਪ੍ਰੂਫ ਨੇ ਔਰ ਮੈਨੂੰ ਬਹੁਤ ਚੰਗੀ ਤਰ੍ਹਾਂ ਪਤਾ ਇਸ ਗੱਲ ਦਾ, ਜਾਂ ਗੁਰਦੁਆਰੇ ਦੀਆਂ ਕਮੇਟੀਆਂ ਨੇ, ਉਹਨਾਂ ਦੀ ਪਹਿਲੀ ਥਿਊਰੀ ਕੀ ਆ, ਜਿੱਦਣ ਤਾਂ ਪੰਥ ਦੀ ਕੋਈ ਐਡਵਰਟਾਈਜ਼ਮੈਂਟ ਲਾਉਣੀ ਹੈ, ਜਿਹਦਾ ਪਤਾ ਕਿਸੇ ਹੋਰ ਚੈਨਲ ਨੇ ਲਾਉਣੀ ਨਹੀਂ ਹੈ, ਉਸ ਵੇਲੇ ਤਾਂ ਆ ਜਾਣਗੇ ਪੰਥਕ ਮੀਡੀਆ ਦੇ ਕੋਲ ਚਾ ਜੀ। ਜਿੱਦਣ ਕਿਸੇ ਨਗਰ ਕੀਰਤਨ ਦੀ ਲਾਉਣੀ ਆ, ਕਿਸੇ ਸੈਮੀਨਾਰ ਦੀ ਲਾਉਣੀ ਆ, ਕਿਸੇ ਵਿਦਵਾਨ ਦੀ ਲਾਉਣੀ ਆ, ਫਿਰ ਉਸ ਵੇਲੇ ਰਿਕੁਆਇਰਮੈਂਟ ਇਹ ਰੱਖੀ ਜਾਂਦੀ ਆ ਕਿ ਫੋਲੋਅਰ ਕਿਹਦੇ ਜ਼ਿਆਦਾ, ਫੋਲੋਅਰ ਕਿਹਦੇ ਜ਼ਿਆਦਾ, ਕਿੰਨੀਆਂ ਕੰਟਰੀਆਂ ਦੇ ਵਿੱਚ ਤੁਹਾਡੀ ਡਿਸ਼ ਤੇ ਜਾਂਦੇ ਹੋ ਤੁਸੀਂ, ਕਿੰਨੀਆਂ ਕੰਟਰੀਆਂ ਦੇ ਵਿੱਚ ਕੇਬਲ ਤੇ ਜਾਂਦੇ ਹੋ। ਹੁਣ ਜੇ ਉਹ ਐਡਵਰਟਾਈਜ਼ਮੈਂਟ ਨਹੀਂ ਦੋਗੇ ਆਪਣੇ ਮੀਡੀਆ ਨੂੰ, ਤੇ ਮੀਡੀਆ ਰਨ ਕਿਵੇਂ ਕਰੇਗਾ ਅਮਰਜੀਤ ਸਿੰਘ? ਤੇ ਗੁਰਦੁਆਰੇ ਦੀਆਂ ਜਿਹੜੀਆਂ ਕਮੇਟੀਆਂ ਨੇ, ਗੁਰਦੁਆਰੇ ਦੀਆਂ ਕਮੇਟੀਆਂ, ਮੈਨੂੰ ਨਹੀਂ ਲੱਗਦਾ, ਹੋ ਸਕਦਾ ਕੋਈ ਹੋਵੇ ਵੀ, ਕਿ ਜੇ ਕਿਸੇ ਨੇ ਇਹ ਪਾਰਟ ਬਣਾਇਆ ਹੋਵੇ, ਐਜੂਕੇਸ਼ਨ ਲਈ ਫੰਡ ਕਿੰਨਾ ਹੋਏਗਾ, ਮੀਡੀਆ ਲਈ ਫੰਡ ਕਿੰਨਾ ਹੋਏਗਾ, ਜਿਹੜੇ ਆਜ਼ਾਦੀ ਦੇ ਲਈ ਜਥੇਬੰਦੀਆਂ ਲੜ ਰਹੀਆਂ ਉਹਨਾਂ ਲਈ ਫੰਡ ਕਿੰਨਾ ਹੋਏਗਾ, ਬਿਰਧਾਂ ਦੇ ਲਈ ਫੰਡ ਕਿੰਨਾ ਹੋਏਗਾ। ਸਾਡੇ ਕੋਲ ਕੋਈ ਪਲਾਨ ਨਹੀਂ ਹੈ। ਸਾਡੇ ਕੋਲ ਪਲਾਨ ਹੈ ਅਸੀਂ ਇਲੈਕਸ਼ਨਾਂ ਕਿੱਦਾਂ ਜਿੱਤਣੀਆਂ। ਹੁਣੇ ਸਿੱਖ ਕਲਚਰਲ ਸੁਸਾਇਟੀ ਦੀਆਂ ਇਲੈਕਸ਼ਨਾਂ ਹੋ ਗਈਆਂ ਹਟੀਆਂ, $50,000 ਲੇਕਿਨ ਤੁਸੀਂ ਇਹ ਕਹਿ ਦੋ ਵੀ ਐਡਵਰਟਾਈਜ਼ਮੈਂਟ ਕੋਲ ਲਾਉਣੀ ਹੈ, ਸਵਾਲ ਨਹੀਂ ਪੈਦਾ ਹੁੰਦਾ ਤੁਹਾਨੂੰ $500 ਦੀ ਐਡਵਰਟਾਈਜ਼ਮੈਂਟ ਦੇ ਦੋ। ਸੋ ਇਹ ਗੱਲ ਨੂੰ ਸਮਝਣੀ ਸਿੱਖਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਆ, ਜੇ ਆਪਣੀ ਗੱਲ ਨੂੰ ਡਿਲੀਵਰ ਕਰਨਾ ਤੇ ਦੁਸ਼ਮਣ ਦਾ ਮੁਕਾਬਲਾ ਕਰਨ ਦੇ ਲਈ ਤੁਹਾਡੇ ਕੋਲ ਉਹੀ ਟੂਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੀ ਜੀ, ਜਾਂਦੇ ਜਾਂਦੇ ਮੈਂ ਜ਼ਰੂਰ ਇਹ ਵੀ ਗੱਲ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ, ਤੁਹਾਡੇ ਐਕਸਪੀਰੀਅੰਸ ਦੇ ਵਿੱਚ ਜਿੰਨਾ ਕੁ ਹੁਣ ਅਸੀਂ ਸਮਾਂ ਕੱਢਿਆ, ਤੁਸੀਂ ਵੀ ਇਹ ਸਾਰੇ ਪਾਰਟ ਦਾ ਹਿੱਸਾ ਹੋ, ਤੇ ਕੀ ਜਿਹੜਾ ਇੱਕ ਇਫੈਕਟਿਵ ਵੇ ਸਮਝਦੇ ਹੋ ਖਾਸ ਤੌਰ ਤੇ ਸੰਗਤਾਂ ਤੱਕ ਇਨਫੋਰਮੇਸ਼ਨ ਪਹੁੰਚਾਉਣ ਦਾ, ਜਿੱਥੇ ਇਹ ਇੱਕ ਜ਼ਰੀਆ ਹੈ, ਮੀਡੀਆ ਆਊਟਲੈਟਸ ਨੇ, ਅਸੀਂ ਟੀਵੀ ਦੇ ਰਾਹੀਂ, ਮੀਡੀਆ ਦੇ ਰਾਹੀਂ, ਸੋਸ਼ਲ ਮੀਡੀਆ ਦੇ ਰਾਹੀਂ ਵੀ ਜਿਹੜੇ ਪਲੇਟਫਾਰਮਸ ਨੇ ਸਾਰੇ ਵਰਤੇ ਜਾਂਦੇ ਆ, ਪਰ ਲੋਕਾਂ ਨੂੰ ਜਿੱਥੇ ਨਾਲ ਜੁੜਦੇ ਆ, ਐਪਰੀਸ਼ੀਏਟ ਕਰਦੇ ਆ, ਪਰ ਜਿੱਥੇ ਫਿਰ ਡੋਨੇਸ਼ਨਸ ਦੀ ਗੱਲ ਆਉਂਦੀ ਹੈ ਉੱਥੇ ਹੱਥ ਕਿਤੇ ਨਾ ਕਿਤੇ ਘੁੱਟਿਆ ਹੋਇਆ ਨਜ਼ਰ ਆਉਂਦਾ। ਉਹ ਗੱਲ ਮਤਲਬ ਜੇਬਾਂ ਤੱਕ ਨਹੀਂ ਹੱਥ ਜਾਂਦੇ ਹੈਗੇ ਕਿ ਉਹ ਜੇਬ ਦੇ ਵਿੱਚੋਂ ਆਪਣੇ ਦਸਵੰਧ ਦੇ ਵਿੱਚੋਂ ਹੀ ਕੱਢ ਕੇ, ਜੇ ਦਸਵੰਧ ਦਾ ਹੀ ਇੱਕ ਹਿੱਸਾ ਸਿੱਖ ਨੇਮ ਨਾਲ ਕੱਢਣ ਤੇ ਜਿਹੜੇ ਇੱਦਾਂ ਦੇ ਪ੍ਰੋਜੈਕਟਸ ਹੈਗੇ ਆ ਉਹ ਬੜੀ ਸਫਲਤਾ ਦੇ ਨਾਲ ਚੱਲ ਸਕਦੇ ਆ। ਇਹਦਾ ਕਾਰਨ ਇੱਕ ਹੈ ਅਮਰਵੀਰ ਸਿੰਘ ਜੀ, ਮੈਂ ਜੋ ਮਹਿਸੂਸ ਕੀਤਾ, ਜਿਹੜੇ ਸਿੱਖ ਬੰਦੇ ਦਸਵੰਧ ਕੱਢਦੇ ਨੇ, ਉਹ ਦਸਵੰਧ ਕੱਢਦੇ ਨੇ, ਉਹਨਾਂ ਦੇ ਵਿੱਚ ਕਿਤੇ ਮਾਨਸਿਕਤਾ ਵਿੱਚ ਇਹ ਗੱਲ ਬੈਠੀ ਹੋਈ ਆ, ਜਿਹੜੀ ਕਿ ਪ੍ਰਚਾਰਕਾਂ ਦਾ ਫਰਜ਼ ਬਣਦਾ ਇਸ ਗੱਲ ਨੂੰ ਹਾਈਲਾਈਟ ਕਰਨਾ, ਪਰ ਪ੍ਰਚਾਰਕਾਂ ਨੂੰ ਦਾ ਜ਼ਿਆਦਾ ਧਿਆਨ ਨਹੀਂ ਇਸ ਚੀਜ਼ ਦੇ ਉੱਤੇ, ਤੇ ਜਾਂ ਉਹ ਕਰਨਾ ਨਹੀਂ ਚਾਹੁੰਦੇ ਜੀ। ਉਹ ਇਹ ਹੈਗਾ ਵੀ ਜੋ ਮੈਂ ਗਰਾਊਂਡ ਲੈਵਲ ਤੇ ਦੇਖਿਆ, ਸੱਚਾਈ ਜਿਹੜੀ ਜੋ ਦੇਖੀ ਆ ਲੋਕਾਂ ਦੀ ਮਾਨਸਿਕਤਾ ਦੇ ਵਿੱਚ, ਉਹ ਇਹ ਹੈਗੀ ਆ ਵੀ ਲੋਕੀ ਸਮਝਦੇ ਆ ਵੀ ਜੇ ਲੰਗਰ ਕਰਾਤਾ ਇਹ ਸੇਵਾ ਆ, ਜੇ ਆਪਾਂ ਕੋਈ ਦਾਲ ਲੈ ਕੇ ਦੇਤੀ, ਜਾਂ ਆਪਾਂ ਕੋਈ 2 ਬੋਰੇ ਸੀਮੈਂਟ ਦੇ ਲੈ ਕੇ ਦੇਤੇ, ਜਾਂ ਆਪਾਂ ਕਿਸੇ ਨੂੰ ਕਿਸੇ ਹੈਡ ਗ੍ਰਾਂਥੀ ਦੀ ਜਾਂ ਕਿਸੇ ਹੋਰ ਦੀ ਉਹ ਸੇਵਾ ਆ। ਇਹ ਸੇਵਾ ਜਿਹੜੀ ਮੀਡੀਆ ਦੀ ਹੈ ਸਮਝ ਨਹੀਂ ਆ ਰਹੀ, ਪਕੜ ਚ ਨਹੀਂ ਆ ਰਹੀ। ਉਹਨਾਂ ਨੂੰ ਇਹ ਲੱਗਦਾ ਕਿ ਯਾਰ ਇਹ ਵੇਸਟ ਆਫ ਮਨੀ ਆ, ਇਹਦਾ ਕੋਈ ਬਹੁਤਾ ਫਾਇਦਾ ਨਹੀਂ ਹੈ ਵੀ ਇਹਦਾ। ਮੈਂ ਤਾਂ ਹੈਰਾਨ ਇਸ ਗੱਲੋਂ, ਮੈਂ ਨਾਂ ਨਹੀਂ ਲਊਂਗਾ, ਜਿਹੜੇ 20-20 ਸਾਲ ਆਜ਼ਾਦੀ ਦੇ ਰਾਹ ਤੇ ਤੁਰੇ ਹੋਏ ਆ, ਉਹ ਬੰਦੇ ਅੱਜ ਇਹ ਗੱਲ ਕਹਿਣ ਕਿ ਮੀਡੀਆ ਦੀ ਲੋੜ ਨਹੀਂ ਹੈ, ਸੋਸ਼ਲ ਮੀਡੀਆ ਤੇ ਵੀਡੀਓ ਬਣਾ ਕੇ ਪਾ ਸਕਦੇ ਆ। ਸੋ ਮੈਨੂੰ ਤਾਂ ਬਹੁਤ ਜ਼ਿਆਦਾ ਹੈਰਾਨੀ ਹੈ। ਲੇਕਿਨ ਜਿਹੜੀ ਗੱਲ ਤੁਸੀਂ ਪੁੱਛੀ ਉਹ ਜਿਹੜੀ ਐਜੂਕੇਟ ਨਾ ਹੋਣਾ, ਕਿ ਇੰਪੋਰਟੈਂਸ ਨੂੰ ਨਾ ਸਮਝਣਾ। ਲੇਕਿਨ ਜਿੰਨੀ ਦੇਰ ਜਦੋਂ ਆਪਾਂ ਦਿਹਾੜੀ ਦੇ ਵਿੱਚ ਖਰਚਾ ਕਰਦੇ ਆ, ਹੋਰ ਬਹੁਤ ਕੁਝ ਕਰਦੇ ਆ, ਤੁਹਾਡਾ $1 ਹੈ ਜਿਹੜਾ 1.25, ਮੈਂ ਤਾਂ 25 ਸੈਂਟ ਹੀ ਕਹਿੰਦਾ, ਉਹਨਾਂ ਡਾਲਰ ਵੀ ਨਹੀਂ ਮੈਂ ਕਹਿੰਦਾ, ਤੁਸੀਂ 25 ਸੈਂਟ ਇਮਾਨਦਾਰੀ ਨਾਲ ਕੱਢ ਕੇ ਨਾ ਰੋਜ਼ ਸਾਈਡ ਦੇ ਗੋਲਕ ਦੇ ਵਿੱਚ ਪਾ ਦਿਓ ਕਿ ਅਸੀਂ ਟੀਵੀ 84 ਨੂੰ ਦੇਣਾ, ਜਾਂ ਹੋਰ ਮੀਡੀਆ ਜਿਹੜਾ ਕੰਮ ਕਰ ਰਿਹਾ ਉਹਨਾਂ ਨੂੰ ਦੇਣਾ, ਤੇ ਕੌਮ ਦੀ ਨਹਾਰੀ ਕੁਝ ਹੋਰ ਹੋਏ। ਪਰ ਅਮਰਵੀਰ ਸਿੰਘ ਜੀ, ਮੈਂ ਬਹੁਤ ਦੁੱਖ ਨਾਲ ਕਹਿ ਰਿਹਾ, ਜਦੋਂ ਪ੍ਰੋਗਰਾਮ ਤੋਂ ਬਾਅਦ ਲੋਕਾਂ ਦੀਆਂ ਪੜ੍ਹੀਆਂ ਜਾਂਦੀਆਂ ਨੇ ਬਈ ਕਿਸੇ ਨੇ ਧੰਨਵਾਦ ਕੀਤਾ, ਕਿਸੇ ਨੇ ਵਾਹਿਗੁਰੂ ਲਿਖਿਆ, ਨੀਲਮ ਕੌਰ ਜੀ ਪੜ੍ਹਦੇ ਨੇ, ਉਸ ਵੇਲੇ ਮੈਨੂੰ ਇੰਨਾ ਮਹਿਸੂਸ ਹੁੰਦਾ ਕਿ ਗੁਰੂ ਪਿਆਰਿਓ, ਵਾਹਿਗੁਰੂ ਦੇ ਨਾਲ ਜਾਂ ਵਾਹਿਗੁਰੂ ਬੋਲ ਕੇ ਲਿਖਦੇ ਹੋ, ਜਾਂ ਤੁਸੀਂ ਬਹੁਤ ਸੋਹਣਾ ਕਰਦੇ ਹੋ, ਇਹ ਗੱਲਾਂ ਕਰਦੇ ਹੋ,
ਪਰ ਇਹਦੇ ਨਾਲ ਟੀਵੀ 84 ਦੇ ਬਿੱਲ ਪੇ ਨਹੀਂ ਹੋਣੇ ਹੈ। ਮੈਂ ਇਹਦੇ ਤੇ ਇੱਕ ਉਦਾਹਰਨ ਦੇਵਾਂ ਤਾਂ ਕਿ ਹੋਰ ਵੀ ਗੱਲ ਪਕੜ ਚ ਆ ਜਾਏ। ਮਾਂ ਦਾ ਜਿਹੜਾ ਬੱਚਾ ਹੁੰਦਾ ਨਾ, ਸਭ ਤੋਂ ਜ਼ਿਆਦਾ ਪਿਆਰਾ ਮਾਂ ਆਪਣੇ ਬੱਚੇ ਨੂੰ ਦੂਜਾ ਪਿਆਰ ਕਰਦੀ। ਜਦੋਂ ਬੱਚੇ ਨੂੰ ਪਿਆਰ ਕਰਦੀ ਆ, ਬੱਚੇ ਨੂੰ ਹਰ ਇੱਕ ਚੀਜ਼ ਲੈ ਕੇ ਦਿੰਦੀ ਆ। ਕਦੀ ਤੁਸੀਂ ਦੁਨੀਆ ਦੇ ਵਿੱਚ ਇਹ ਗੱਲ ਦੇਖੀ ਕਿ ਬੇਟਾ ਤੈਨੂੰ ਮੈਂ ਪਿਆਰ ਤਾਂ ਬਹੁਤ ਕਰਦੀ ਆ, ਮੈਂ ਬੇਟਾ ਤੈਨੂੰ ਲਾਡ ਚਾਅ ਕਰਦੀ ਆ, ਪਰ ਅੱਜ ਤੈਨੂੰ ਮੈਂ ਦੁੱਧ ਨਹੀਂ ਦੇਣਾ, ਨਾ ਤੈਨੂੰ ਖਾਣ ਨੂੰ ਦੇਣਾ ਕੁਛ। ਇਹ ਕਦੀ ਹੋਇਆ ਅਮਰਵੀਰ ਸਿੰਘ ਜੀ? ਜੀ ਤੁਹਾਡਾ ਧੰਨਵਾਦ ਕੀਤਾ, ਤੁਹਾਡਾ ਪਿਆਰ ਕੀਤਾ, ਸਿਰ ਮੱਥੇ ਤੇ ਆ, ਤੁਹਾਡਾ ਹਰ ਇੱਕ ਚੀਜ਼ ਕੀਤੀ ਉਹ ਸਿਰ ਮੱਥੇ ਤੇ ਆ। ਪਰ ਜਿਹੜੀ ਸਰਵਾਈਵ ਕਰਨ ਦੀ ਗੱਲ ਹੈ ਉਹ ਬਿਨਾਂ ਮਾਇਆ ਤੋਂ ਹੋ ਨਹੀਂ ਸਕਦੀ। ਔਰ ਤੁਹਾਡੀ ਲੜਾਈ ਉਸ 5000 ਸਾਲ ਪੁਰਾਣੇ ਉਸ ਵਾਇਰਸ ਨਾਲ ਲੱਗੀ ਹੋਈ ਆ, ਜਿਹਦਾ ਤੋੜ ਸਿਰਫ ਤੇ ਸਿਰਫ ਮੀਡੀਆ ਆ, ਜਿੱਦਾਂ ਕਿ ਸਾਡੀ ਸੰਗਤ ਦਾ, ਪਬਲਿਕ ਦਾ ਓਪੀਨੀਅਨ ਜਿਹੜਾ ਉਸ ਤਰੀਕੇ ਨਾਲ ਬਣਨਾ ਸਟਾਰਟ ਹੋ ਗਈ। ਸੋ ਮਾਇਆ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ। ਜੀ ਬਿਲਕੁਲ ਸੁਖਵਿੰਦਰ ਸਿੰਘ ਜੀ, ਸਾਡਾ ਸਮਾਂ ਨਹੀਂ ਇਜਾਜ਼ਤ ਦਿੰਦਾ ਗੱਲਬਾਤ ਨੂੰ ਹੋਰ ਅੱਗੇ ਤੋਰੀਏ, ਸੋ ਇੱਥੇ ਹੀ ਇਜਾਜ਼ਤ ਚਾਹਾਂਗੇ। ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ, ਫਤਿਹ ਦੀ ਸਾਂਝ ਪਾਈ ਹੈ ਜੀ। ਅੰਤ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਜਿਹੜੀ ਸਾਡੀ ਅੱਜ ਦੀ ਇਹ ਵਿਚਾਰ ਚਰਚਾ ਸੀ ਵੌਇਸ ਆਫ ਖਾਲਸਾ ਟੀਵੀ ਦੇ CEO ਸਰਦਾਰ ਸੁਖਵਿੰਦਰ ਸਿੰਘ ਹੋਰਾਂ ਦੇ ਨਾਲ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਉਹੀ ਗੱਲ ਦੁਬਾਰਾ ਫਿਰ ਜਿਹੜੀ ਸੁਖਵਿੰਦਰ ਸਿੰਘ ਹੋਰਾਂ ਨੇ ਕੀਤੀ ਹੈ ਕਿ ਇਸ ਸਾਰੇ ਪਾਰਟ ਨੂੰ ਤੋੜਨ ਦੇ ਲਈ, ਅੱਗੇ ਵਧਾਉਣ ਦੇ ਲਈ, ਫਿਲਹਾਲ ਤਾਂ ਚੱਲਦਾ ਰੱਖਣ ਦੇ ਲਈ ਜਿਹੜੀ ਇੱਕ ਸਰਵਾਈਵਲ ਦੀ ਲੜਾਈ ਹੈ, ਉਸੇ ਦੇ ਨਾਲ ਜਿਹੜਾ ਸਾਰਾ ਪੰਥਕ ਮੀਡੀਆ ਹੈ ਇਨਕਲੂਡਿੰਗ TV 84 ਉਹ ਜੂਝ ਰਹੇ ਆ। ਸੋ ਇਹਨੂੰ ਤੁਹਾਡੀ ਜਿਹੜੀ ਮਦਦ ਦੀ ਹੈ, ਵਿੱਤੀ ਸਹਾਇਤਾ ਦੀ ਹੈ, ਉਹ ਲੋੜ ਹੈ। ਸੋ ਰੈਗੂਲਰ ਡੋਨੇਸ਼ਨਸ ਨੇ ਜਿਹੜੀਆਂ ਮੰਥਲੀ ਬੇਸਿਸ ਤੇ ਦਸਵੰਧ ਦੇ ਵਿੱਚੋਂ ਜਿਵੇਂ ਇੱਕ ਪਾਰਟ ਹੈ ਨੇਮ ਦੇ ਨਾਲ ਜੇ ਕੱਢੀਆਂ ਜਾਣ, ਉਹੀ ਇਹਦਾ ਇੱਕ ਸੋਲੂਸ਼ਨ ਸਾਡੇ ਸਮਝ ਦੇ ਵਿੱਚ ਪੈਂਦਾ। ਸੋ ਡੋਨੇਸ਼ਨਸ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV 84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫੇਰ ਦੱਸਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫੇਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।